ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ ਲਾਇਰਸ ਫॉर ਹਿਊਮਨ ਰਾਈਟਸ ਤੋਂ ਐਡਵੋਕੇਟ ਨਵਕਿਰਨ ਸਿੰਘ ਜੀ ਨਾਲ ਕੁਝ ਵੀ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਵੱਖ-ਵੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, ਕਿਸਾਨ ਯੂਨੀਅਨ, ਬੁੱਧੀਜੀਵੀਆਂ, ਸਿਆਸੀ ਅਤੇ ਧਾਰਮਿਕ ਆਗੂ ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ JNU ਵਿਦਿਆਰਥੀਆਂ ਦੀ ਹਮਾਇਤ ਦੇ ਵਿੱਚ ਅੱਜ ਪੰਜਾਬ ਤੋਂ ਇੱਕ ਵਫਦ ਦਿੱਲੀ ਵੱਲ ਭੇਜ ਰਹੇ ਹਨ। ਤੇ ਵੀਅਰਸ, ਦੂਸਰੇ ਪਾਸੇ ਹਰਿਆਣੇ ਵਿੱਚ ਜਾਟ ਅੰਦੋਲਨ ਦੇ ਵਿੱਚ ਅਜੇ ਵੀ ਪੂਰੀ ਅੱਗ ਬਲ ਰਹੀ ਹੈ। ਸੜਕੀ ਆਵਾਜਾਈ ਬਹਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਕੋਈ ਵੀ ਡਰਦਾ ਦਿੱਲੀ ਤੋਂ ਪੰਜਾਬ ਨੂੰ ਆਉਂਦਾ ਨਹੀਂ, ਸੜਕ ਤੇ ਪੈਰ ਨਹੀਂ ਧਰਦਾ ਚਾਹੁੰਦਾ, ਕਿਉਂਕਿ ਇਸ ਵੇਲੇ ਫੌਜ, ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਜਾਟਾਂ ਅੱਗੇ ਬੇਵਸ ਦਿਸਦੀਆਂ ਨੇ, ਕਿਉਂਕਿ ਰਾਜਨੀਤਿਕ ਦਬਾਅ ਹੈ। ਸੋ ਵੀਅਰਸ, ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਗਰ ਇਸ ਤਰ੍ਹਾਂ ਦੀ ਹਰਕਤ ਸਿੱਖਾਂ ਨੇ ਕੀਤੀ ਹੁੰਦੀ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਥੱਲੇ ਐਮਰਜੈਂਸੀ ਲੱਗ ਜਾਣੀ ਸੀ। ਹਜ਼ਾਰਾਂ ਸਿੱਖਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਸ਼ਹੀਦ ਕਰ ਦੇਣਾ ਸੀ, ਕਿਉਂਕਿ ਇਹਨਾਂ ਨੇ ਤਾਂ ਬਹਿਬਲ ਕਲਾ ਪੀਸਫੁਲ ਪ੍ਰੋਟੈਸਟ ਕਰ ਰਹੇ ਸਿੱਖਾਂ ਤੇ ਹੀ ਗੋਲੀਆਂ ਦੀ ਬੁਛਾਰ ਕਰ ਦਿੱਤੀ ਸੀ। ਸੋ ਡੈਮੋਕ੍ਰੈਟਿਕ ਭਾਰਤ ਦੇ ਵਿੱਚ ਜਿਹੜਾ ਘੱਟ ਗਿਣਤੀ ਅਤੇ ਹੋਰ ਲੋਕਾਂ ਦੇ ਲਈ ਦੋਹਰਾ ਕਾਨੂੰਨ ਹੈ, ਜਿਸ ਦੇ ਵਿੱਚ ਕਿਸੇ ਤੇ ਵੀ ਦੇਸ਼ ਤੋਂ ਉਹਦੇ ਕੇਸਿਸ ਥੋਪੇ ਜਾ ਰਹੇ ਹਨ ਤੇ ਥੋਪੇ ਜਾਂਦੇ ਰਹੇ ਹਨ, ਇਸ ਸੰਬੰਧੀ ਅੱਜ ਅਸੀਂ ਐਡਵੋਕੇਟ ਨਵਕਿਰਨ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀਰ ਜੀ, ਤਿੰਨ ਮੇਨ ਇਸ਼ੂਜ਼ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਰੂ ਕਰਦੇ ਹਾਂ JNU ਤੋਂ। ਜਿਸ ਤਰ੍ਹਾਂ ਪਹਿਲਾਂ ਇਹ ਪੀਸਫੁਲ ਪ੍ਰੋਟੈਸਟ ਸੀਗਾ, ਸਟੂਡੈਂਟਸ ਵੱਲੋਂ ਕੀਤਾ ਗਿਆ ਸੀ, ਉਹਨਾਂ ਦੇ ਉੱਪਰ ਦੇਸ਼ ਧਰੋਹ ਦੇ ਕੇਸਿਸ ਪਾਏ ਗਏ ਨੇ। ਫਿਰ ਕਨਈਆ ਕੁਮਾਰ ਦੀ ਕੁੱਟਮਾਰ ਹੁੰਦੀ ਹੈ। ਉਸ ਤੋਂ ਬਾਅਦ ਉਮਰ ਖਾਲਿਦ ਤੇ ਉਸਦੇ ਪਿਤਾ ਨੂੰ ਧਮਕੀ ਦਿੱਤੀ ਜਾਂਦੀ ਕਿ ਤੁਸੀਂ ਇਹ ਦੇਸ਼ ਛੱਡ ਕੇ ਚਲੇ ਜਾਓ। ਓਵਰਆਲ ਜਿਹੜੀ ਇਹ ਸਿਚੁਏਸ਼ਨ ਹੈ, ਘਟਨਾ ਹੈ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਇਹਦੇ ਵਿੱਚ ਦੋ ਤਿੰਨ ਪਹਿਲੂ ਹੈਗੇ ਨੇ, ਕਿਉਂਕਿ ਜਦੋਂ ਤੁਸੀਂ ਕਨਈਆ ਕੁਮਾਰ ਦੀ ਸਪੀਚ ਸੁਣਦੇ ਹੋ ਜੀ, ਤੇ ਉਹ ਇੱਕ ਸੋਸ਼ਲ ਆਰਡਰ ਦੇ ਖਿਲਾਫ ਗੱਲ ਕਰ ਰਿਹਾ ਹੈ, ਮਨੂਵਾਦ ਦੇ ਖਿਲਾਫ ਗੱਲ ਕਰ ਰਿਹਾ ਹੈ, ਜਿਹੜਾ ਗਰੀਬਾਂ ਦੇ ਹੱਕ ਦੀ ਗੱਲ ਕਰ ਰਿਹਾ ਹੈ ਜੀ, ਤੇ ਜਿਹੜਾ ਇੱਕ ਬ੍ਰਾਹਮਣਿਕਲ ਥਾਟ ਪ੍ਰੋਸੈਸ ਇਸ ਕੰਟਰੀ ਨੂੰ ਰੂਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਥਾਟ ਪ੍ਰੋਸੈਸ ਨੂੰ ਕੰਡੈਮ ਕਰਦਾ ਹੈ। ਬਿਲਕੁਲ ਜੀ। ਹੁਣ ਜਿਸ ਤਰ੍ਹਾਂ ਦੀ ਵੀਡੀਓਜ਼ ਪਹਿਲੇ ਫਲੋਟ ਕੀਤੀਆਂ ਗਈਆਂ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ 9th ਨੂੰ ਜਿਹੜਾ ਇਨਸੀਡੈਂਟ ਹੋਇਆ ਹੈ, ਉਹਦੇ ਵਿੱਚ ਜਿਹੜੇ ਨਾਅਰੇ ਲੱਗੇ ਨੇ, ਜਿਹੜੇ ਕਿ ਲੱਗੇ ਤਾਂ ਸੀਗੇ ਉਹ ਅਫਜ਼ਲ ਗੁਰੂ ਦੀ ਮੌਤ ਦਾ, ਉਹਨਾਂ ਦੀ ਫਾਂਸੀ ਦੇ ਖਿਲਾਫ ਜਿਹੜੀ ਗੱਲਾਂ ਕੀਤੀਆਂ ਸੀਗੀਆਂ, ਉਹਦੇ ਵਿੱਚ ਕੁਝ ਲੋਕਾਂ ਨੇ ਇਹੋ ਜਿਹੇ ਨਾਅਰੇ ਲਾਏ ਜਿਹੜੇ ਉਸ ਕੈਟੇਗਰੀ ਚ ਆਉਂਦੇ ਨੇ ਕਿ ਉਹਦੇ ਨਾਲ ਮੁਲਕ ਦੇ ਵਿੱਚ ਅਰਾਜਕਤਾ ਪੈਦਾ ਹੋ ਸਕਦੀ ਹੈ ਜਾਂ ਵਾਇਲੈਂਸ ਪ੍ਰੀਚ ਕੀਤੀ ਗਈ। ਉਹ ਹਾਲੇ ਖੈਰ, ਕਿਉਂਕਿ ਗੱਲ ਸਾਰੀ ਕਾਨੂੰਨ ਦੇ ਦਾਇਰੇ ਚ ਆਉਂਦੀ ਹੈ, ਉਹ ਦੇਖਣ ਵਾਲੀ ਗੱਲ ਕਿ ਹੈ ਕਿ ਨਹੀਂ ਹੈ ਜੀ। ਲੇਕਿਨ ਕਨਈਏ ਦੀ ਜਿਹੜੀ ਸਪੀਚ ਜਿਹੜੀ 11 ਤਰੀਕ ਦੀ ਨੂੰ ਐਡ ਕਰਕੇ 9 ਤਰੀਕ ਦੇ ਇਨਸੀਡੈਂਟ ਦੇ ਵਿੱਚ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਹ ਸਾਰੀ ਇੱਕ ਬੜੀ ਵੱਡੀ ਸਾਜ਼ਿਸ਼ ਹੈ ਕਿ ਜਿਹੜੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈ, ਜਿਹੜੀ ਕਿ ਚਾਹੁੰਦੀ ਸੀਗੀ ਕਿ ਇਹ ਜਿਹੜੇ ਲੈਫਟਿਸਟ ਵਿਚਾਰਧਾਰਾ ਦੇ ਲੋਕ ਨੇ, ਜਿਹੜੇ ਕਿ ਸੋਸ਼ਲ ਆਰਡਰ ਦੇ ਖਿਲਾਫ ਗੱਲ ਕਰਦੇ ਨੇ, ਜਾਤੀਵਾਦ ਦੇ ਖਿਲਾਫ ਗੱਲ ਕਰਦੇ ਨੇ, ਇਹ ਗੱਲਾਂ ਨਾ ਕਰ ਸਕਣ, ਕਿਉਂਕਿ ਜਿਹੜੀ ABVP ਹੈ, ਉਹ ਸਟੂਡੈਂਟ ਵਿੰਗ ਹੈਗਾ BJP ਦਾ, ਤੇ ਜਿਹੜਾ ਰਾਈਟ ਵਿੰਗ ਪਾਰਟੀ ਹੈ ਹਿੰਦੂਜ਼ ਦੀ, ਉਹ ਨਹੀਂ ਚਾਹੁੰਦੀ ਕਿ ਮਨੂਵਾਦ ਦੇ ਖਿਲਾਫ ਕੋਈ ਗੱਲ ਕਰੇ ਜਾਂ ਬ੍ਰਾਹਮਣਵਾਦ ਦੇ ਖਿਲਾਫ ਕੋਈ ਗੱਲ ਕਰੇ। ਸੋ ਇੱਕ ਬੜੀ ਗਿਣੀ ਮਿਥੀ ਸਾਜ਼ਿਸ਼ ਹੇਠ ਜਿਹੜੀ ਹੈ 9 ਤਰੀਕ ਦੀ ਮੀਟਿੰਗ ਤੇ 11 ਤਰੀਕ ਦੀ ਮੀਟਿੰਗ ਨੂੰ ਐਡਿਟ ਕਰਕੇ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਐਸੀ ਵੀਡੀਓ ਤਿਆਰ ਕੀਤੀ ਗਈ ਜਿਹਦੇ ਨਾਲ ਕਨਈਏ ਨੂੰ ਐਂਟੀ ਨੈਸ਼ਨਲ ਡਿਕਲੇਅਰ ਕੀਤਾ ਗਿਆ ਜੀ। ਸੋ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈਗਾ ਤੇ ਬੜੇ ਪੁਰਾਣੇ ਸਮੇਂ ਤੋਂ ਚੱਲ ਰਹੀ ਸੀ ਜੀ, ਤੇ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋਏ। ਸਾਰਾ ਮੁਲਕ ਜਿਹੜਾ ਕਨਈਆ ਦੇ ਨਾਲ ਖੜਾ ਹੈ ਇਸ ਵੇਲੇ ਜੀ, ਲੇਕਿਨ ਕੁਝ ਐਸੇ ਲੋਕ ਨੇ ਜਿਹੜੇ ਕਿ ਕਨਈਆ ਨੂੰ ਕਹਿੰਦੇ ਨੇ ਵੀ ਐਂਟੀ ਨੈਸ਼ਨਲ ਹੈਗਾ, ਕਿਉਂਕਿ ਉਹਨਾਂ ਦੇ ਵਿਚਾਰਾਂ ਦੇ ਨਾਲ ਉਹਨਾਂ ਦੇ ਮਤਭੇਦ ਨੇ। ਸੋ JNU ਦੀ ਜਿਹੜੀ ਸਾਰੀ ਸਥਿਤੀ ਹੈ, ਉਹ ਇਹਨਾਂ ਦੀ ਆਪਣੀ ਸੈਲਫ ਕ੍ਰੀਏਟਡ ਇੱਕ ਵੈਂਡੇਟਾ ਦੇ ਬੇਸ ਦੇ ਉੱਤੇ ਹੈਗੀ।
ਜੀ ਸੁਵੀਰ ਜੀ, ਬਿਫੋਰ ਆਈ ਮੂਵ ਔਨ ਟੂ ਨੈਕਸਟ ਕੁਐਸਚਨ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਨਰਿੰਦਰ ਮੋਦੀ ਜੋ ਬਾਹਰ ਦੇ ਦੇਸ਼ਾਂ ਦੇ ਵਿੱਚ ਆਉਂਦਾ, ਹਮੇਸ਼ਾ ਭਾਰਤ ਨੂੰ ਇੱਕ ਡੈਮੋਕ੍ਰੈਟਿਕ ਕੰਟਰੀ ਵਾਂਗੂ ਦਿਖਾਉਂਦਾ ਹੈ ਕਿ ਅਸੀਂ ਗੁਲਦਸਤਾ ਹਾਂ, ਸਾਰੇ ਜਿਹੜੇ ਸਾਰੇ ਲੋਕ ਨੇ ਮਿਨੋਰਟੀਜ਼ ਅਸੀਂ ਬਰਾਬਰ ਨੇ, ਪਰ ਭਾਰਤ ਦੇ ਵਿੱਚ ਮਿਨੋਰਟੀਜ਼ ਨਾਲ ਵੀ ਧੱਕਾ ਹੁੰਦਾ ਹੈ। ਆਲਸੋ ਜਿਹੜੇ ਪੀਸਫੁਲ ਪ੍ਰੋਟੈਸਟ ਕਰਦੇ ਲੋਕ ਹੁੰਦੇ ਨੇ, ਉਹਨਾਂ ਤੇ ਵੀ ਦੇਸ਼ ਤੋਂ ਦੇ ਸੈਡੀਸ਼ਨ ਦੇ ਕੇਸਿਸ ਕਰ ਦਿੱਤੇ ਜਾਂਦੇ ਨੇ। ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਐਜ਼ ਅ ਲਾਇਰ, ਇਹ ਜਿਹੜੇ ਸੈਡੀਸ਼ਨ ਕੇਸਿਸ ਹੁੰਦੇ ਕਿਸ ਬੇਸ ਤੇ ਕੀਤੇ ਜਾਂਦੇ ਨੇ? ਇਹ ਕੀ ਲਾਅ ਹੈ? ਅਗਰ ਅਸੀਂ ਆਮ ਬੰਦੇ ਦੀ ਲੈਂਗੁਏਜ ਜਾਨਣਾ ਚਾਹਵੇ ਤਾਂ ਲਾਈਕ ਇਹ ਕਿਸ ਤਰ੍ਹਾਂ ਥੋਪੇ ਜਾਂਦੇ ਨੇ, ਕਿਸ ਤਰ੍ਹਾਂ ਲਗਾ ਦਿੰਦੇ ਨੇ ਲੋਕਾਂ ਦੇ ਉੱਪਰ? ਦੇਖੋ, ਸੈਡੀਸ਼ਨ ਦਾ ਜਿਹੜਾ ਲਾਅ ਹੈ ਉਹ ਬੜਾ ਕਲੀਅਰ ਹੈਗਾ ਕਿ ਸੁਪਰੀਮ ਕੋਰਟ ਨੇ ਵੀ 1962 ਦੇ ਵਿੱਚ 7 ਜੱਜਸ ਬੈਂਚ ਨੇ ਡਿਫਾਈਨ ਕੀਤਾ ਕਿ ਇੱਕ ਉਹਦੇ ਵਿੱਚ ਕੁਐਸਚਨ ਰੇਜ਼ ਹੋਇਆ ਸੀ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕਿ ਕੀ ਜਿਹੜਾ ਸੈਡੀਸ਼ਨ ਦਾ ਲਾਅ ਹੈ ਜੀ ਉਹ ਵਾਇਲੇਟਿਵ ਆਫ ਆਰਟੀਕਲ 19 ਆਫ ਕਨਸਟੀਟਿਊਸ਼ਨ ਆਫ ਇੰਡੀਆ। ਆਰਟੀਕਲ 19 ਜਿਹੜਾ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਲੋਕਾਂ ਨੂੰ ਫਰੀडम ਆਫ ਐਕਸਪ੍ਰੈਸ਼ਨ ਐਂਡ ਸਪੀਚ ਹੈ ਜੀ। ਸੋ ਉਹਦੇ ਵਿੱਚ ਕਿਸੇ ਨੇ ਚੈਲੰਜ ਕੀਤਾ ਵੀ ਜਿਹੜਾ ਸੈਡੀਸ਼ਨ ਦਾ ਲਾਅ ਹੈ ਇਹ ਅਲਟਰਾ ਵਾਇਰਸ ਟੂ ਦ ਕਨਸਟੀਟਿਊਸ਼ਨ ਹੈ, ਸੋ ਇਟ ਸ਼ੁੱਡ ਬੀ ਸਟਰਕ ਡਾਊਨ ਜੀ। ਤਾਂ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਜਿਹੜਾ ਸੈਡੀਸ਼ਨ ਦਾ ਲਾਅ ਗੈਰ ਕਾਨੂੰਨੀ ਨਹੀਂ ਹੈ, ਪਰ ਉਹ ਐਕਸ਼ਨ ਜਿਹਦੇ ਨਾਲ ਕਿ ਅਰਾਜਕਤਾ ਪੈਦਾ ਹੋਵੇ ਜਾਂ ਤੁਸੀਂ ਵਾਇਲੈਂਸ ਪ੍ਰੀਚ ਕਰਦੇ ਹੋ, ਉਹ ਐਕਟ ਜਿਹੜੇ ਨੇ ਉਹ ਸੈਡੀਸ਼ਨ ਦੇ ਵਿੱਚ ਆਣਗੇ, ਬਾਕੀ ਨਹੀਂ ਆਣਗੇ। ਓਕੇ। ਤਾਂ ਹੀ ਹੁਣ ਤੱਕ ਜਦੋਂ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀਆਂ ਵੀ ਤੁਸੀਂ ਖਾਲਿਸਤਾਨ ਦੀ ਡਿਮਾਂਡ ਕਰ ਸਕਦੇ ਹੋ ਜੀ, ਸੈਪਰੇਟ ਕਸ਼ਮੀਰ ਦੀ ਡਿਮਾਂਡ ਕਰ ਸਕਦੇ ਹੋ, ਰੈਫਰੈਂਡਮ ਕਰਵਾ ਸਕਦੇ ਹੋ, ਇਹ ਸਾਰੇ ਡੈਮੋਕ੍ਰੈਟਿਕ ਰਾਈਟਸ ਨੇ, ਪਰ ਸੁਪਰੀਮ ਕੋਰਟ ਨੇ ਨਾਲ ਇਹ ਵੀ ਕਿਹਾ ਪਰ ਤੁਸੀਂ ਵਾਇਲੈਂਸ ਪ੍ਰੀਚ ਨਹੀਂ ਕਰ ਸਕਦੇ। ਓਕੇ। ਹੁਣ ਜਿਹੜੇ ਸਲੋਗਨਸ ਉਮਰ ਖਾਲਿਦ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਉਹਨੇ ਉਹ ਰੇਜ਼ ਕੀਤੇ ਤੇ ਉਹਦੇ ਸਾਥੀਆਂ ਨੇ 9 ਤਰੀਕ ਨੂੰ ਰੇਜ਼ ਕੀਤੇ, ਉਹਨਾਂ ਵਿੱਚ ਜਿਹੜੇ ਕੁਝ ਸਲੋਗਨ ਐਸੇ ਨੇ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਘਰ ਘਰ ਅਫਜ਼ਲ ਜੰਮੇਗਾ, ਓਕੇ, ਦੁਸ਼ਮਣ ਹਜੇ ਜ਼ਿੰਦਾ ਹੈ ਜੀ, ਓਕੇ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਵਾਇਲੈਂਸ ਦੇ ਵੱਲ ਲੈ ਕੇ ਜਾਂਦੀਆਂ ਨੇ। ਓਕੇ। ਸੋ ਜੇ ਵਾਕਈ ਕੱਲ ਨੂੰ ਇਹ ਸਾਬਤ ਹੁੰਦਾ ਹੈ ਕਿ ਜੇ ਉਹਨਾਂ ਨੇ ਇਹ ਬਿਆਨ ਦਿੱਤੇ ਸੀਗੇ ਜੀ, ਤੇ ਮੈਨੂੰ ਲੱਗਦਾ ਹੈ ਕਿ ਇਹ ਬਿਆਨਾਂ ਕਰਕੇ ਜਿਹੜਾ ਸੈਡੀਸ਼ਨ ਲਾਅ ਅਟਰੈਕਟ ਹੋਏਗਾ, ਜੇ ਇਹ ਬਿਆਨ ਉਹਨਾਂ ਦੇ ਹੀ ਹਨ, ਜੇ ਡਾਕਟਰ ਨਹੀਂ ਹੈਗੇ। ਸੋ ਜਿਹੜੀ ਹੱਦ ਹੈਗੀ ਹੈ ਸੈਡੀਸ਼ਨ ਦੀ ਤੇ ਫੰਡਾਮੈਂਟਲ ਰਾਈਟ ਦੀ, ਉਹ ਇਹੀ ਹੈ ਕਿ ਤੁਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ, ਮੁਲਕ ਦੇ ਟੋਟੇ ਕਰਨ ਦੀ ਗੱਲ ਕਰ ਸਕਦੇ ਹੋ, ਉਹ ਵੀ ਤੁਹਾਡਾ ਅਧਿਕਾਰ ਹੈ, ਰੈਫਰੈਂਡਮ ਦੀ ਗੱਲ ਕਰ ਸਕਦੇ ਹੋ, ਪਰ ਤੁਸੀਂ ਇਹ ਨਹੀਂ ਕਹਿ ਸਕਦੇ that we should adopt violent means to achieve our motives. So that is the border line. That is the line which you need not cross in case you want to say yes कि मेरे ਤੇ ਸੈਡੀਸ਼ਨ ਨਹੀਂ ਲੱਗਦਾ। तो ਇਸ ਕਰਕੇ ਇਸ ਕੇਸ ਵਿੱਚ ਦੁਬਾਰਾ ਸੈਡੀਸ਼ਨ ਦੇ ਲਾਅ ਨੂੰ ਟੈਸਟ ਕੀਤਾ ਜਾਏਗਾ ਤੇ ਡੈਫੀਨੇਸ਼ਨ 1962 ਵਿੱਚ ਕੀ ਸੀਗੀਆਂ ਤੇ ਅੱਜ ਕੀ ਹੈਗੀਆਂ ਨੇ, ਹੋ ਸਕਦਾ ਸੁਪਰੀਮ ਕੋਰਟ ਨਵੀਂ ਡੈਫੀਨੇਸ਼ਨਸ ਲੇ ਡਾਊਨ ਕਰੇ, ਪਰ ਅੱਜ ਤੱਕ ਦਾ ਜਿਹੜਾ ਕਾਨੂੰਨ ਹੈ ਉਹ ਇਹੀ ਕਹਿੰਦਾ ਕਿ ਜੇ ਤੁਸੀਂ ਵਾਇਲੈਂਸ ਪ੍ਰੀਚ ਕਰਦੇ ਹੋ ਅਗੇਂਸਟ ਦ ਸਟੇਟ ਥਰੂ ਯੋਰ ਐਕਸ਼ਨਸ ਔਰ ਸਲੋਗਨਸ, ਦੈਨ ਇਟਸ ਸੈਡੀਸ਼ਨ। ਓਕੇ। ਸੋ ਵੀਰ ਜੀ, ਜਿਹੜੇ ਕਿਤਾਬਾਂ ਦੇ ਵਿੱਚ ਲਾਅ ਨੇ, ਫਰੀडम ਆਫ ਐਕਸਪ੍ਰੈਸ਼ਨ ਵੀ ਹੈਗੀ ਸਾਡੇ ਕੋਲ ਭਾਰਤ ਦੇ ਵਿੱਚ, ਜਾਂ ਫਰੀडम ਆਫ ਸਪੀਚ ਵੀ ਹੈਗੀ ਭਾਰਤ ਦੇ ਵਿੱਚ, ਪਰ ਜਿਸ ਤਰ੍ਹਾਂ ਲਾਈਕ ਇਸ ਚੀਜ਼ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਇਹਨਾਂ ਨੇ ਇਹ ਜਿਹੜੇ ਨਾਰੇ ਨੇ ਲਗਾਏ ਨੇ, ਬਿਕੋਜ਼ ਮੀਡੀਆ ਪ੍ਰੂਵਡ ਇਟ ਕਿ ਇਹਨਾਂ ਨੇ ਲਗਾਏ ਨੇ, ਬਟ ਵੀ ਡਿਡਨਟ ਸੀ ਐਨੀਥਿੰਗ ਲਾਈਕ ਦੈਟ। ਕਿਸੇ ਵੀ YouTube ਵੀਡੀਓ ਦੇ ਵਿੱਚ ਜਾਂ ਫਿਰ ਕੋਈ ਮੀਡੀਆ ਦੇ ਵਿੱਚ ਇਸ ਤਰ੍ਹਾਂ ਨਾਰੇ ਨਹੀਂ ਦੇਖਣ ਨੂੰ ਆਏ। ਸੋ ਇਜ਼ ਦੇयर ਐਨੀ ਪ੍ਰੂਫ ਕਿ ਇਹਨਾਂ ਨੇ ਵਾਇਲੈਂਸ ਕੀਤਾ ਹੈ ਜਿਸ ਤਰ੍ਹਾਂ ਨਾਰੇ ਲਗਾਏ ਨੇ, ਜਾਂ ਫਿਰ ਜਿਸ ਤਰ੍ਹਾਂ ਲਾਈਕ ਮੀਡੀਆ ਨੇ ਹੀ ਆਪ ਹੀ ਜੱਜ ਬਣ ਕੇ ਆਪ ਹੀ ਕਾਨੂੰਨ ਹੱਥ ਦੇ ਵਿੱਚ ਲੈ ਕੇ ਇਹਨਾਂ ਤੇ ਦੇਸ਼ ਧਰੋਹ, ਇਹਨਾਂ ਨੂੰ ਦੇਸ਼ ਧਰੋਹੀ ਕਿਹਾ ਹੈ? ਹਜੇ ਤੱਕ ਗੱਲ ਕੋਰਟ ਤੱਕ ਵੀ ਨਹੀਂ ਪਹੁੰਚੀ, ਸੋ ਇਹਨੇ ਪਹਿਲਾਂ ਹੀ ਦੇਸ਼ ਧਰੋਹ ਦੇ ਕੇਸਿਸ ਪਰ ਇਹਨਾਂ ਨੂੰ ਉੱਪਰ ਥੋਪ ਦਿੱਤਾ ਕਿ ਇਹ ਦੇਸ਼ ਧਰੋਹੀ ਨੇ। ਇਸ ਨੂੰ ਤੁਸੀਂ ਕਿਸ ਤਰ੍ਹਾਂ ਜਸਟੀਫਾਈਜ਼ ਕਰਦੇ ਹੋ? ਲਾਈਕ ਵਾਟ ਡੂ ਯੂ ਥਿੰਕ ਅਬਾਊਟ ਦੈਟ? ਦੇਖੋ, ਮੀਡੀਆ ਦੇ ਕੁਝ ਚੈਨਲਸ ਨੇ ਜਿਹੜਾ ਹੈਗਾ ਸਰਕਾਰ ਪੱਖੀ ਰੋਲ ਅਦਾ ਕੀਤਾ ਜੀ, ਡਾਕਟਰ ਟੇਪਸ ਚਲਾਈਆਂ ਨੇ, ਉਹਨਾਂ ਦਾ ਰੋਲ ਵੀ ਲੋਕ ਵੀ ਦੇਖ ਰਹੇ ਨੇ ਤੇ ਕੱਲ ਨੂੰ ਹੋ ਸਕਦਾ ਕਿਸੇ ਜੁਡੀਸ਼ਰੀ ਦੇ ਦਾਇਰੇ ਦੇ ਵਿੱਚ ਵੀ ਉਹ ਗੱਲ ਆਵੇ। ਲੇਕਿਨ ਇੱਕ ਗੱਲ ਤਾਂ ਜਿਹੜੀ ਸ਼ੱਕ ਪੈਦਾ ਕਰਦੀ ਹੈ ਵੀ ਉਮਰ ਖਾਲਿਦ ਸਰੈਂਡਰ ਕਰਨ ਤੋਂ ਪਹਿਲੇ ਜਦੋਂ ਉਹ ਵਾਪਸ JNU ਵਿੱਚ ਪ੍ਰਗਟ ਹੋਇਆ ਜੀ, ਹੈ ਨਾ, ਤੇ ਉਹਨੇ ਇਹ ਨਹੀਂ ਕਿਹਾ ਕਿ ਇਹ ਜਿਹੜੇ ਬਿਆਨ ਜਿਹੜੇ ਹੈਗੇ ਨਾਰੇ ਮੈਂ ਨਹੀਂ ਲਗਾਏ। ਓਕੇ। ਉਹਨੇ ਡਿਨਾਈ ਬਿਲਕੁਲ ਨਹੀਂ ਕੀਤਾ, ਉਹਨੇ ਸਿਰਫ ਇੰਨਾ ਕਿਹਾ ਕਿ ਮੈਂ ਉਮਰ ਖਾਲਿਦ ਹੂੰ ਔਰ ਮੈਂ टेररिस्ट नहीं हूँ। ठीक है। सो अजे तक ਜਿਹੜੇ ਹੁਣ 5 ਸਟੂਡੈਂਟਸ ਨੇ ਕੱਲ ਸਰੈਂਡਰ ਕੀਤਾ ਰਾਤੀ, ਹੁਣ
ਪੁਲਿਸ ਰਿਮਾਂਡ ਵਿੱਚ ਹੋਣਗੇ ਜੀ ਉਹਨਾਂ ਨੇ ਹਾਲ ਤੱਕ ਇਹ ਨਹੀਂ ਕਿਹਾ ਵੀ ਅਸੀਂ ਇਹ ਨਾਰੇ ਨਹੀਂ ਲਗਾਏ ਜੀ। ਸੋ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਨਾਰਿਆਂ ਨੂੰ ਐਡਮਿਟ ਕਰਦੇ ਨੇ ਜਾਂ ਡਿਨਾਈ ਕਰਦੇ ਨੇ। ਫਿਰ ਗਵਰਨਮੈਂਟ ਨੂੰ ਸਾਬਤ ਕਰਨਾ ਪਏਗਾ ਕਿ ਉਹ ਬਿਆਨ ਉਹਨਾਂ ਨੇ ਲਗਾਏ ਜਾਂ ਨਹੀਂ ਲਗਾਏ। ਓਕੇ, ਹੁਣ ਤੱਕ ਦੀ ਜਿੰਨੀਆਂ ਵੀ ਜਜਮੈਂਟਸ ਹੈਗੀਆਂ ਜਿਹੜੀਆਂ ਸਿੱਖਾਂ ਦੇ ਹੱਕ ਵਿੱਚ ਜਜਮੈਂਟਸ ਹੈਗੀਆਂ, ਸੁਪਰੀਮ ਕੋਰਟ ਦੀਆਂ, ਸਾਡੇ ਹਾਈ ਕੋਰਟ ਦੀਆਂ, ਸਾਡੇ ਪੋਲੀਟੀਕਲ ਐਕਟਿਵਿਸਟ ਜਿੰਨੇ ਵੀ ਖਾਲਿਸਤਾਨ ਦੇ ਕਰਕੇ ਜੇਲ੍ਹਾਂ ਵਿੱਚ ਗਏ, ਉਹ ਸਾਰੀਆਂ FIR ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਸਾਰੀਆਂ ਖਤਮ ਕਰ ਦਿੱਤੀਆਂ। ਓਕੇ, ਸੋ ਜੁਡੀਸ਼ਰੀ ਨੇ ਜਿਹੜਾ, ਕਿਉਂਕਿ ਲੋਕ ਅਕਸਰ ਇਹ ਕਹਿੰਦੇ ਜੀ ਕਿ ਜੁਡੀਸ਼ਰੀ ਬਾਇਸਡ ਹੈ ਜੀ ਜੀ। ਮੈਂ ਹਮੇਸ਼ਾ ਕਹਿ ਰਿਹਾ ਨਾ ਵੀ ਜੁਡੀਸ਼ਰੀ ਬਾਇਸ ਨਹੀਂ ਹੈ, ਕੋਈ ਜੱਜ ਬਾਇਸ ਹੋ ਸਕਦਾ। ਓਕੇ, ਇੰਡੀਅਨ ਜੁਡੀਸ਼ਰੀ ਫਿਰ ਵੀ ਜਿਹੜੀ ਹੈਗੀ ਹੈ to a large extent it gives good judgments and we have favorable judgments, so we can't say judiciary is bad. Okay, they can be a bad judge, but the judiciary by and large is very good and definitely ਹੁਣ ਇਹ ਸਥਿਤੀ ਆਈ ਹੈ। ਦੇਖੋ ਨਾ, ਅੱਗੇ ਡਾਕਟਰ ਬਨੈਕ ਸਰ ਅੰਦਰ ਹੋਇਆ ਸੀਗਾ, ਉਹ ਜਿਹੜਾ ਹੈਗਾ ਇੱਕ ਮਾਓਵਾਦੀ ਸੀਗਾ। ਓਕੇ, ਉਹਨੂੰ ਬੇਲ ਦਿੱਤੀ ਸੁਪਰੀਮ ਕੋਰਟ ਨੇ। ਉਹਨਾਂ ਨੇ ਕਿਹਾ ਵੀ ਸੈਡੀਸ਼ਨ ਨਹੀਂ ਬਣਦੀ ਜੀ। ਹੁਣ ਮਾਓਵਾਦੀਆਂ ਦੇ ਹੱਥੋਂ ਕਿੰਨਾ ਹੀ ਜਿਹੜਾ ਹੈਗਾ ਵਾਇਲੈਂਟ ਐਕਟੀਵਿਟੀਜ਼ ਹੋਈਆਂ, ਲੇਕਿਨ ਸੁਪਰੀਮ ਕੋਰਟ ਫਿਰ ਵੀ ਉਹਨੂੰ ਬੇਲ ਦਿੱਤੀ। ਸੋ ਇਹ ਟੈਸਟ ਦੀ ਘੜੀਆਂ ਆਉਂਦੀਆਂ ਨੇ, ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਟੈਸਟ ਹੁੰਦੀਆਂ ਨੇ ਜੀ। ਐਂਡ ਆਈ ਥਿੰਕ ਥਿੰਗਸ ਵਿਲ ਬਿਕਮ ਮੋਰ ਕਲੀਅਰ, ਬਟ ਡੈਫੀਨੇਟਲੀ till today the law is if you preach violence for achieving a goal and the fight is against the nation, then you are into sedition. ਜੀ ਜੀ। ਤੇ ਵੀ ਜਿਹੜੇ ਇਸ ਕੇਸ ਦੇ ਵਿੱਚ, ਕਿਉਂਕਿ ਇਸ ਤਰ੍ਹਾਂ ਦੇ ਕੇਸਿਸ ਅਸੀਂ ਟਾਈਮ ਟੂ ਟਾਈਮ ਵੇਖਦੇ ਆਣੇ, ਚਾਹੇ ਸਿੱਖਾਂ ਦੇ ਨਾਲ ਹੋਣ, ਦੇਸ਼ ਤੋਂ ਕੇਸਿਸ ਜਾਂ ਫਿਰ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਕੀਤੇ ਹੋਣ, ਪਰ ਇਸ ਕੇਸ ਦੇ ਵਿੱਚ ਸਭ ਤੋਂ ਚੀਜ਼ ਜਿਹੜੀ ਬਾਹਰ ਦੇ ਲੋਕਾਂ ਨੂੰ ਅਟਰੈਕਟ ਕੀਤੀ ਹੈ, ਕਿਉਂਕਿ ਇਹ ਬਹੁਤ ਡਿਫਰੈਂਟ ਚੀਜ਼ ਹੋਈ ਕਿ ਜਿਸ ਤਰ੍ਹਾਂ ਲਾਈਕ ਜਦੋਂ ਇੱਕ ਕਨਈਆ ਨੂੰ ਆਤਮ ਸਮਰਪਣ ਇਹਨੇ ਕੀਤਾ, ਆਪਣਾ ਸਰੈਂਡਰ ਕੀਤਾ ਹੈ, ਕਿਸ ਤਰ੍ਹਾਂ ਜਦ ਕੋਰਟ ਦੇ ਵਿੱਚ ਆ ਕੇ, ਪਟਿਆਲਾ ਹਾਊਸ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਵਕੀਲਾਂ ਨੇ ਇਹਨਾਂ ਤੇ ਅਟੈਕ ਕੀਤਾ ਹੈ, ਕਿਸ ਤਰ੍ਹਾਂ ਮਾਰਿਆ ਹੈ, ਇਹ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਇਹ ਸਭ ਤੋਂ ਡਿਫਰੈਂਟ ਦੇਖਣਾ ਹੈ ਕਿ ਵਕੀਲ ਜਿਹੜੇ ਕਾਨੂੰਨ ਦੇ ਨਾਲ ਹੈਲਪ ਕਰਨ ਵਾਲੇ ਹੁੰਦੇ ਨੇ, ਉਹਨਾਂ ਨੇ ਹੀ ਇਹਨਾਂ ਸਟੂਡੈਂਟਸ ਦੇ ਉੱਪਰ ਅਟੈਕ ਕੀਤਾ। ਹਾਊ ਡੂ ਯੂ ਸੀ ਦੈਟ? ਇਸ ਤਰ੍ਹਾਂ ਹੈ ਕਿ ਪਹਿਲੀ ਗੱਲ ਤਾਂ ਕੋਈ ਡਿਗਰੀ ਨਾਲ ਕੋਈ ਬੰਦਾ ਚੰਗਾ ਨਹੀਂ ਹੋ ਜਾਂਦਾ। ਓਕੇ, ਸਪੋਜ਼ ਕਿਸੇ ਕੋਲ ਕੋਈ ਲਾਅ ਦੀ ਡਿਗਰੀ ਹੈਗੀ ਹੈ, ਤੇ ਹੁਣ ਵੱਡੇ ਦੁਨੀਆ ਦੇ ਪੋਲੀਟੀਸ਼ੀਅਨਸ ਹੋਏ ਨੇ ਜਿਹੜੇ ਕਿ ਲਾਅ ਦੀ ਡਿਗਰੀ ਵੀ ਸੀਗੇ, ਇੰਟੈਲੈਕਚੁਅਲ ਵੀ ਸੀਗੇ, ਡਾਕਟਰਸ ਵੀ ਸੀਗੇ, ਉਹਨਾਂ ਨੇ ਵੀ ਜਿਹੜਾ ਹੈਗਾ ਮਾਸ ਜੈਨੋਸਾਈਡ ਵਿੱਚ ਪਾਰਟਿਸਿਪੇਟ ਕੀਤਾ ਹੋਏਗਾ ਜੀ। ਸੋ ਹਰੇਕ ਕਮਿਊਨਿਟੀ ਦੇ ਵਿੱਚ ਮਾੜੇ ਚੰਗੇ ਬੰਦੇ ਹੁੰਦੇ ਨੇ। ਜਿਹੜੇ ਲੋਕਾਂ ਨੇ, ਜਿਹੜੇ ਵਕੀਲਾਂ ਦੀ ਵਰਦੀ ਦੇ ਵਿੱਚ ਇਹੋ ਜਿਹੇ ਉਹਨਾਂ ਨੇ ਕੰਮ ਕੀਤੇ ਨੇ, ਉਹ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਵਕੀਲਾਂ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਜਾਂ ਵਕੀਲਾਂ ਦਾ ਅਕਸ ਖਰਾਬ ਹੋਇਆ। ਉਹ ਵੀ ਵਕੀਲ ਹੈਗੇ ਨੇ ਜਿਹੜੇ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਤੇ ਉਹਨਾਂ ਨੇ ਜਾ ਕੇ ਰਿਪੋਰਟ ਕੀਤਾ ਕਿ ਇਹ ਜਿਹੜਾ ਇਸ ਵਾਇਲੈਂਸ ਹੋਈ ਹੈ ਪਟਿਆਲਾ ਹਾਊਸ ਦੇ ਵਿੱਚ, ਤੇ ਉਹਨਾਂ ਲਾਇਰਸ ਦੇ ਖਿਲਾਫ ਹੀ ਉਹਨਾਂ ਨੇ ਰਿਪੋਰਟ ਕੀਤੀ ਹੈ। ਸੋ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਪੋਲੀਟੀਕਲੀ ਮੋਟੀਵੇਟਿਡ ਜ਼ਿੰਦਗੀ ਜੀ ਰਹੇ ਹੁੰਦੇ ਨੇ, ਐਂਡ ਇਹ ਲਾਇਰ ਈਵਨ ਪ੍ਰੈਕਟਿਸਿੰਗ ਲਾਇਰਸ ਹੈਗੇ ਕਿ ਨਹੀਂ ਹੈਗੇ, ਜਾਂ ਡੇ ਟੂ ਡੇ ਬੇਸਿਸ ਤੇ ਕਿਧਰੇ ਐਗਜ਼ਿਸਟ ਵੀ ਕਰਦੇ ਕਿ ਨਹੀਂ ਕਰਦੇ ਜੀ। ਬੜੇ ਐਸੇ ਵਿਹਲੇ ਵਕੀਲ ਹੁੰਦੇ ਨੇ ਜਿਨ੍ਹਾਂ ਕੋਲ ਡਿਗਰੀਆਂ ਹੁੰਦੀਆਂ ਨੇ ਤੇ ਅਦਾਲਤ ਜਾ ਕੇ ਵਾਪਸ ਆ ਜਾਂਦੇ ਨੇ। ਐਂਡ ਇਹਨਾਂ ਨਾਲ ਇਹ ਜਿਹੜਾ ਇਨਸੀਡੈਂਟ ਹੈ, ਡੈਫੀਨੇਟਲੀ ਇਟ ਬ੍ਰਿੰਗਸ ਅ ਬੈਡ ਨੇਮ ਟੂ ਦ ਲਾਇਰਸ ਜੀ। ਐਂਡ ਬਟ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ, ਉਹਨਾਂ ਦੀ ਸਪੀਚ ਹੈ, ਉਹ ਸਾਫ਼ ਜ਼ਾਹਿਰ ਕਰਦੀ ਹੈ that they are more of ruffians than lawyers. ਓਕੇ, ਸੋ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਫੀ ਸਾਰੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਆਗੂ ਜਾਂ ਬਾਕੀ ਹੋਰ ਧਾਰਮਿਕ ਆਗੂ ਸਾਰੇ ਮਿਲ ਕੇ ਇੱਕ ਵਫਦ ਦੇ ਨਾਲ ਦਾ ਵਫਦ ਭੇਜ ਰਹੇ ਨੇ ਅੱਜ ਜਿਹੜਾ ਜਾਣਾ ਹੈਗਾ ਵਾ ਦਿੱਲੀ ਦੇ ਵਿੱਚ। ਜਿਹੜਾ ਵਫਦ ਹੈ ਇਸ ਕੇਸ ਦੇ ਵਿੱਚ ਉਹ ਕੀ ਕਰੇਗਾ, ਉਹ ਕਿਸ ਤਰ੍ਹਾਂ ਹੈਲਪ ਕਰੇਗਾ? ਦੇਖੋ, ਗੱਲ ਤਾਂ ਹੁੰਦੀ ਹੈ ਹਾਂ ਦਾ ਨਾਰਾ ਮਾਰਨ ਦੀ ਜੀ, ਕਿ ਜਦੋਂ ਘਰ ਤੁਹਾਡੇ ਅੱਗ ਨਹੀਂ ਲੱਗੀ ਹੋਈ ਜੀ, ਪਰ ਫਿਰ ਵੀ ਤੁਸੀਂ ਜੇ ਕਿਤੇ ਅੱਗ ਲੱਗੀ ਹੋਈ ਹੈ, ਉੱਥੇ ਡੈਮੋਕ੍ਰੇਸੀ ਦਾ ਕਾਰਨ ਹੋ ਰਿਹਾ ਹੈ, ਤੇ ਜੇ ਤੁਸੀਂ ਉੱਥੇ ਆਵਾਜ਼ ਆਪਣੀ ਬੁਲੰਦ ਨਾ ਕਰੋ ਤੇ ਉਹ ਬੜੀ ਮਾੜੀ ਗੱਲ ਹੋਏਗੀ। ਸੋ ਇਸ ਕਰਕੇ ਜਿਹੜੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈਗੀਆਂ ਨੇ ਜੀ, ਉਹਨਾਂ ਨੇ ਆਪਣੀ ਡਿਊਟੀ ਸਮਝਦੇ ਹੋਏ ਉਹ ਮੀਟਿੰਗ ਕਾਲ ਕੀਤੀ ਸੀਗੀ। ਉਹਦੇ ਵਿੱਚ ਲਾਰਜ ਸੈਕਸ਼ਨ ਆਫ ਪੀਪਲ ਆਏ, ਪੋਲੀਟੀਕਲ ਐਕਟਿਵਿਸਟ ਵੀ ਸੀਗੇ, ਜਰਨਲਿਸਟ ਵੀ ਸੀਗੇ, ਕਿਸਾਨ ਯੂਨੀਅਨ ਦੇ ਲੀਡਰ ਵੀ ਸੀਗੇ, ਐਕਸ ਜੱਜਿਸ ਵੀ ਸੀਗੇ, ਸੋ ਐਕਸ ਪੁਲਿਸ ਆਫਿਸਰਸ ਵੀ ਸੀਗੇ। ਸੋ ਵੀ ਆਲ ਥਾਟ ਕਿ ਇਹ ਜਿਹੜਾ ਹੈਗਾ ਜੋ ਗੱਲ ਕਨਈਏ ਨੇ ਕੀਤੀ ਹੈ ਤੇ ਜੋ JNU ਵਿੱਚ
ਚੱਲ ਰਹੀ ਹੈ ਉਹ ਇੱਕ ਸਟੂਡੈਂਟ ਪ੍ਰੋਟੈਸਟ, ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ। ਉਹਦੇ ਵਿੱਚ ਜੋ ਬੀਜੇਪੀ ਸਰਕਾਰ ਦਾ ਰੋਲ ਹੈ ਉਹ ਇੱਕ ਫਾਸਿਸਟ ਦਾ ਰੋਲ ਹੈ ਤੇ ਉਹਨੂੰ ਕੰਡੈਮ ਕਰਨ ਨੂੰ ਸਾਨੂੰ ਜਿਹੜਾ ਹੈਗਾ JNU ਦੇ ਸਟੂਡੈਂਟਸ ਨਾਲ ਖੜਨਾ ਚਾਹੀਦਾ। ਸੋ ਇਸ ਕਰਕੇ ਅਸੀਂ ਉਹ ਮੀਟਿੰਗ ਕੀਤੀ ਐਂਡ ਆਈ ਹੋਪ ਇਟ ਸੈਂਡਸ ਦ ਰਾਈਟ ਸਿਗਨਲ ਸੋ ਦੈਟ ਪੋਲੀਟੀਕਲੀ ਵੀ ਆਰ ਕਰੈਕਟ। ਅਸੀਂ ਜਦੋਂ ਮੌਕਾ ਆਇਆ ਲੋਕ ਸਾਡੇ ਨਾਲ ਖੜਨ ਜਾਂ ਨਾ ਖੜਨ, ਅਸੀਂ ਲੋਕਾਂ ਨਾਲ ਖੜਾਂਗੇ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਸੈਕਿੰਡ ਮੁੱਦੇ ਦੇ ਉੱਪਰ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਇਹ ਤਾਂ ਆਪਾਂ ਗੱਲ ਕੀਤੀ ਸੀ ਦਿੱਲੀ ਦੀ JNU ਦੀ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਇਸ ਨੂੰ ਵੀ 7-8 ਦਿਨ ਲਗਾਤਾਰ ਹੋ ਗਏ ਨੇ। 7-8 ਦਿਨਾਂ ਦੇ ਵਿੱਚ ਜਿਹੜੇ ਹਰਿਆਣਵੀ ਜੱਟ ਨੇ ਉਹਨੇ ਕਿੰਨਾ ਨੁਕਸਾਨ ਕੀਤਾ। ਆਲਮੋਸਟ 30 ਤੋਂ 35 ਹਜ਼ਾਰ ਕਰੋੜ ਰੁਪਏ ਦਾ ਇਹਨਾਂ ਦਿਨਾਂ ਦੇ ਵਿੱਚ ਨੁਕਸਾਨ ਹੋਇਆ। ਹਜ਼ਾਰਾਂ ਲੋਕ ਹਜੇ ਵੀ ਫਸੇ ਹੋਏ ਨੇ, ਆਵਾਜਾਈ ਨਹੀਂ ਹੋ ਰਹੀ, ਰੇਲਾਂ ਰੁਕੀਆਂ ਹੋਈਆਂ ਸੀ। ਹੁਣ ਸੁਣਨ ਦੇ ਵਿੱਚ ਆਇਆ ਕਿ ਸ਼ਾਇਦ ਹਰਿਆਣੇ ਤੋਂ ਲੈ ਕੇ ਦਿੱਲੀ ਤੱਕ ਹੁਣ ਸ਼ੁਰੂ ਹੋ ਗਈਆਂ ਨੇ, ਸੜਕਾਂ 'ਚ ਲੋਕ ਆਉਣ ਜਾਣ ਲੱਗ ਪਏ ਨੇ। ਫਿਰ ਵੀ ਬਹੁਤ ਡਰ ਵਾ, ਲੋਕ ਬੇਬਸ ਨੇ, ਪੁਲਿਸ ਦਾ ਕਰਮਚਾਰੀ ਜਾਂ ਆਗੂ ਬਾਕੀ ਸਾਰੇ ਲਾਚਾਰ ਦਿਖ ਰਹੇ ਨੇ। ਲੋਕਾਂ ਦੇ ਬੱਚਿਆਂ ਦੇ ਬੁੜੀਆਂ ਦੇ ਨਾਲ ਜਿਸ ਤਰ੍ਹਾਂ ਬੀਬੀਆਂ ਸੀਗੀਆਂ ਉਹਨਾਂ ਨੇ ਕਿਸ ਤਰ੍ਹਾਂ ਰੇਪਸ ਕੀਤੇ ਗਏ ਨੇ ਜਿਹੜੀਆਂ ਨਾਮਜ਼ਦ ਸੀਗੀਆਂ। ਇਸ ਨੂੰ ਓਵਰਆਲ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜਿਹੜੀ ਪੁਲਿਸ ਫੋਰਸ ਹੈ ਉਹਦੇ ਵਿੱਚ ਜਦੋਂ ਤੁਸੀਂ ਭਰਤੀ ਕਰਦੇ ਹੋ ਉਦੋਂ ਤੁਹਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਰੇਕ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਉਹਦੇ 'ਚ ਹੋਵੇ। ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਹੈ ਹਰਿਆਣੇ ਦੇ ਵਿੱਚ ਕਿ ਹਰਿਆਣੇ ਵਿੱਚ ਜਿਹੜੇ ਜਾਟਸ ਨੇ ਉਹ ਹਰਿਆਣਾ ਪੁਲਿਸ ਵਿੱਚ ਮੈਜੋਰਿਟੀ 'ਚ ਹੈਗੇ ਨੇ ਐਂਡ ਇਹੀ ਰਿਐਲਿਟੀ ਦਿੱਲੀ ਵਿੱਚ ਵੀ ਹੈ, ਇਹੀ ਰਿਐਲਿਟੀ ਚੰਡੀਗੜ੍ਹ ਦੇ ਵਿੱਚ ਵੀ ਹੈਗੀ। ਹੁਣ ਪ੍ਰੋਬਲਮ ਕੀ ਹੁੰਦਾ ਹੈ ਕਿ ਜਦੋਂ ਕੋਈ ਕਾਸਟ ਬੇਸਡ ਕੋਈ ਮੂਵਮੈਂਟ ਚੱਲਦੀ ਹੈ ਤੇ ਇੰਡੀਆ ਦੇ ਵਿੱਚ ਜਿਹੜੇ ਲੋਕ ਨੇ ਉਹ ਬੜੇ ਕਾਸਟਿਸਟ ਹੈਗੇ ਨੇ ਐਂਡ ਜਦੋਂ ਵਾਰੀ ਆਉਂਦੀ ਹੈ ਕੋਈ ਇਲੀਗਲ ਐਕਸ਼ਨ ਨੂੰ ਰੋਕਣ ਦੀ ਐਂਡ ਪੁਲਿਸ ਜਿਹੜੀ ਹੈ ਨਾਕਾਮਯਾਬ ਨਹੀਂ ਹੋਈ ਹੈ। ਪੁਲਿਸ ਉਹਨਾਂ ਦੇ ਨਾਲ ਸੀ, ਦਿਲੋਂ ਨਾਲ ਸੀ। ਹੁਣ ਇਹ ਸਿਰਫ ਰਿਜ਼ਰਵੇਸ਼ਨ ਦਾ ਝਗੜਾ ਨਹੀਂ ਹੈਗਾ, ਇਹ ਝਗੜਾ ਆ ਗਿਆ ਕਿ ਜਾਟ ਜਿਹੜੇ ਨੇ they could not stand ਕਿ ਇੱਕ ਰਿਫਿਊਜੀ ਪੰਜਾਬੀ ਜਿਹੜਾ ਹੈਗਾ ਪਾਕਿਸਤਾਨ ਤੋਂ ਆ ਕੇ ਤੇ ਅੱਜ ਉਹ CM ਬਣ ਜਾਵੇ। ਸੋ ਉਹ ਜਿਹੜੀ ਵਿਚਾਰਧਾਰਾ ਨੂੰ ਮਾਰਨ ਲਈ ਉਹਨਾਂ ਨੇ ਰਿਐਕਸ਼ਨ ਕੀਤਾ ਹੈ ਕਿ ਦੁਕਾਨਾਂ ਜਿਹੜੀਆਂ ਸਾੜੀਆਂ ਗਈਆਂ ਨੇ ਉਹ ਸਾਰੇ ਨੌਨ ਜਾਟਾਂ ਦੀਆਂ। ਇੱਕ ਤਾਂ ਸੈਣੀ ਬਰਾਦਰੀ ਦੇ ਉੱਤੇ ਅਟੈਕ ਕੀਤਾ ਗਿਆ, ਇੱਕ ਪੰਜਾਬੀ ਹਿੰਦੂ ਜਿਹੜਾ ਹੈਗਾ ਉਹਦੇ ਉੱਤੇ ਅਟੈਕ ਕੀਤਾ ਗਿਆ ਕਿਉਂਕਿ ਉਹ ਸਾਰਾ ਬਿਜ਼ਨਸ ਨੂੰ ਹੋਲਡ ਕਰਦਾ। ਸੋ ਇਹ ਟੈਂਡੈਂਸੀ ਬੜੀ ਮਾੜੀ ਹੈ। ਪੈਸਿਆਂ ਦਾ ਨੁਕਸਾਨ ਤਾਂ ਜਿਹੜਾ ਤਾਂ ਵੀ ਪੂਰਾ ਕੀਤਾ ਜਾ ਸਕਦਾ, ਪਰ ਜਿਹੜੀ ਵੈਜ ਇਹਨਾਂ ਨੇ ਕ੍ਰੀਏਟ ਕਰ ਦਿੱਤੀ ਸੋਸਾਇਟੀ ਦੇ ਵਿੱਚ ਉਹਦੇ ਜਿਹੜੇ ਬੜੇ ਦੂਰ ਦੇ ਜਿਹੜੇ ਨੁਕਸਾਨ ਹੋਣਗੇ ਐਂਡ ਹਰਿਆਣੇ ਨੂੰ ਬੜੀ ਦੇਰ ਤੱਕ ਇਹ ਭੁਗਤਣਾ ਪਵੇਗਾ। ਜਿਹੜਾ ਪੋਲੀਟੀਕਲ ਇੱਕ ਅਪਹੀਵਲ ਆਏਗੀ ਕਿ ਕੀ ਸਿਰਫ ਜਾਟ ਹੀ ਜਿਹੜੇ ਨੇ ਉਹ ਹਰਿਆਣੇ 'ਚ ਰਾਜ ਕਰ ਸਕਦੇ ਨੇ ਕਿ ਕੋਈ ਹੋਰ ਵੀ ਬੰਦਾ ਆਪਣੇ ਬਲਬੂਤੇ ਤੇ ਆਪਣੀ ਕੁਆਲੀਫਿਕੇਸ਼ਨ ਦੇ ਬੇਸ ਤੇ ਕੀ ਅੱਗੇ ਵੱਧ ਸਕਦਾ। ਸੋ ਬੜੀਆਂ ਸੋਸ਼ਲ ਤੰਦਾਂ ਇਹਦੇ ਨਾਲ ਟੁੱਟੀਆਂ ਨੇ ਐਂਡ ਬੜਾ ਸਮਾਂ ਲੱਗੇਗਾ ਜ਼ਖਮਾਂ ਨੂੰ ਭਰਨ ਦਾ। ਤੇ ਇਹ ਉਹੀ ਹਾਲ ਹੋਇਆ ਜਿਵੇਂ 84 ਵਿੱਚ ਜਿਹੜੇ ਸਿੱਖ ਦੰਗੇ ਹੋਏ, ਸਿੱਖ ਵਿਰੋਧੀ ਦੰਗੇ, ਉਹਦੇ ਜਿਹੜੀ ਪੁਲਿਸ ਉਹਨਾਂ ਨਾਲ ਰਲੀ ਹੋਈ ਸੀ। ਇੱਥੇ ਵੀ ਪੁਲਿਸ ਉਹਨਾਂ ਨਾਲ ਰਲੀ ਰਹੀ ਹੈ ਕਿਉਂਕਿ ਉਹ ਇਹ ਸਮਝਦੇ ਸੀਗੇ ਕਿ ਜਿਹੜੇ ਹੈਗੇ ਆ ਵੀ ਇਹ ਜਿਹੜੇ ਜਾਟ ਗੱਲ ਕਰ ਰਹੇ ਨੇ ਸਾਡੇ ਵਾਸਤੇ ਵੀ ਗੱਲ ਕਰ ਰਹੇ ਨੇ, ਸਾਡੇ ਬੱਚਿਆਂ ਵਾਸਤੇ ਵੀ ਰਾਖਵੇ ਕਰਨ ਦੀ ਗੱਲ ਕਰ ਰਹੇ ਨੇ। ਐਂਡ ਸਭ ਤੋਂ ਵੱਡੀ ਤਰਾਸਦੀ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਅੱਜ ਕੱਲ੍ਹ ਸਰਕਾਰੀ ਨੌਕਰੀਆਂ ਬੜੀਆਂ ਘੱਟ ਨੇ। ਹੁਣ ਤੁਸੀਂ ਰਾਖਵਾ ਕਰਨ ਤਾਂ ਸਰਕਾਰੀ ਨੌਕਰੀਆਂ 'ਚ ਲੈ ਸਕਦੇ ਹੋ। ਜਿਹੜੀ ਪ੍ਰਾਈਵੇਟਾਈਜੇਸ਼ਨ ਹੋ ਗਈ ਹੈ, ਜਿਹੜੀ ਪ੍ਰਾਈਵੇਟ ਨੌਕਰੀਆਂ 90% ਨੌਕਰੀਆਂ ਪ੍ਰਾਈਵੇਟ ਹੈਗੀਆਂ ਨੇ, ਉਹਦੇ ਤਾਂ ਕੋਈ ਰਿਜ਼ਰਵੇਸ਼ਨ ਨਹੀਂ ਹੈਗੀ। ਹੁਣ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਜਿਹੜੇ ਤੁਹਾਡੇ ਕੰਮ ਦੇ ਨਾਲ ਦੇਖ ਕੇ ਤੁਸੀਂ ਕੰਮ ਕਰਨ ਨੂੰ ਚੰਗੇ ਹੋ, ਤੁਹਾਡੀ ਕੁਆਲੀਫਿਕੇਸ਼ਨ ਦੇਖ ਕੇ ਤੁਹਾਨੂੰ ਨੌਕਰੀ ਮਿਲਦੀ ਤੇ ਸਰਕਾਰੀ ਨੌਕਰੀ ਲਈ ਲੋਕੀ ਇੰਨੇ ਉਤਾਵਲੇ ਕਿਉਂ ਨੇ ਐਂਡ ਸਿਰਫ 10% ਨੌਕਰੀਆਂ ਜੇ ਸਰਕਾਰੀ ਹੈਗੀਆਂ ਨੇ ਜਿਹੜੀਆਂ ਕਿ ਸਮੇਂ ਨਾਲ ਉਹ ਘਟਦੀਆਂ ਜਾ ਰਹੀਆਂ ਕਿਉਂਕਿ ਜਿਹੜੀ ਹੈਗੀ ਹੈ ਗਵਰਨਮੈਂਟ ਆਪਣੇ ਅਦਾਰਿਆਂ ਨੂੰ ਪ੍ਰਾਈਵੇਟਾਈਜ਼ ਕਰ ਰਹੀ ਹੈ। ਤਾਂ ਕੀ ਇਸ ਸਿਚੁਏਸ਼ਨ ਦੇ ਵਿੱਚ ਕੀ ਜਾਟਾਂ ਦੀ ਹੈ ਡਿਮਾਂਡ ਜੈਨੂਇਨ ਸੀਗੀ ਐਂਡ ਜੇ ਜੈਨੂਇਨ ਸੀਗੀ ਤੇ ਉਹਦਾ ਕੀ ਇਹ ਤਰੀਕਾ ਇਹਨਾਂ ਨੇ ਅਪਣਾਇਆ, ਕੀ ਇਹ ਠੀਕ ਸੀਗਾ? ਇਹ ਸਾਰੇ ਬੜੇ ਵੱਡੇ ਸਵਾਲ ਸਾਡੀ ਸੁਸਾਇਟੀ ਨੂੰ ਦੇਣੇ ਪੈਣਗੇ। ਬੜੀ ਦੇਰ ਤੱਕ ਸੁਸਾਇਟੀ ਭੁਗਤੇਗੀ ਇਸ ਚੀਜ਼ ਨੂੰ।
ਜੀ ਪ੍ਰਵੀਰ ਜੀ ਲਾਈਕ ਇੱਥੇ ਸੋਚਣ ਵਾਲੀ ਗੱਲ ਵੀ ਹੈ ਲਾਈਕ ਕੁਐਸਚਨ ਦਾ ਰਾਈਜ਼ਸ ਲਾਈਕ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਾਤ ਜਿਹੜੀ ਹੈਗੀ ਆ ਉਹ ਇੰਨੀ ਮੈਜੋਰਟੀ ਹੈਗੀ ਹਰਿਆਣਾ ਪੁਲਿਸ ਦੇ ਵਿੱਚ, ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਪੰਜਾਬੀ ਪੁਲਿਸ ਨੇ, ਸਿੱਖ ਪੁਲਿਸ ਨੇ, ਅਸੀਂ ਦੇਖਦੇ ਹਾਂ ਉਹਨਾਂ ਨੂੰ ਕਾਫੀ ਸਾਰੇ ਅੰਮ੍ਰਿਤਧਾਰੀ ਵੀ ਦਿਖਦੇ ਨੇ, ਕਾਫੀ ਸਾਰੇ ਸਰਦਾਰ ਵੀ ਦਿਖਦੇ ਨੇ, ਪਰ ਜਿਸ ਤਰ੍ਹਾਂ ਸਾਡੇ ਜਦੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਤੇ ਇਹ ਜਿਹੜੇ ਪੁਲਿਸ ਵਾਲੇ ਨੇ ਸਾਡੇ ਤੇ ਲਾਠੀਆਂ ਚਲਾਉਂਦੇ ਨੇ, ਸਾਡੇ ਤੇ ਗੋਲੀਆਂ ਚਲਾਉਂਦੇ ਨੇ, ਪਰ ਇਹਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਪੁਲਿਸ ਵਾਲੇ ਨੇ ਹੈਲਪ ਕੀਤੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਿੱਖਾਂ ਦੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਪੰਜਾਬ ਦੇ ਵਿੱਚ ਸਪੈਸ਼ਲੀ ਉਸ ਕੇਸ ਦੇ ਵਿੱਚ? ਦੇਖੋ ਇਹ ਤਾਂ ਪੁਲਿਸ ਜਿਹੜੀ ਹੁੰਦੀ ਉਹ ਸਟੇਟ ਦਾ ਇੱਕ ਅੰਗ ਹੈਗਾ। ਓਕੇ, ਸਟੇਟ ਨੇ ਆਪਣੀ ਜਿਹੜੀ ਰਿਪਰੈਸ਼ਨ ਹੈ ਉਹ ਥਰੂ ਪੁਲਿਸ ਕਰਾਉਣਾ ਹੁੰਦਾ। ਇੱਥੇ ਜਿਹੜੀ ਸਟੇਟ ਸੀਗੀ ਉਹਦੀ ਮੁਖਾਲਫਤ ਕਰ ਰਹੀ ਸੀਗੀ ਇੱਕ ਕਮਿਊਨਿਟੀ ਜਿਹੜੀ ਕਿ ਪ੍ਰੋ ਜਾਟ ਹੈ। ਓਕੇ, ਹੁਣ ਜਿਹੜੀ ਕਮਿਊਨਿਟੀ ਇਸ ਲਈ ਰਾਜ ਕਰ ਰਹੀ ਹੈ ਬੀਜੇਪੀ ਦੀ ਪਾਰਟੀ, ਉਹ ਸਾਰੀ ਕਮਿਊਨਿਟੀ ਜਿਹੜੀ ਹੈਗੀ ਹੈ ਜ਼ਿਆਦਾ ਨੌਨ ਜਾਟਾਂ ਦੀ। ਸੋ ਉਸ ਕਰਕੇ ਜਿਹੜੇ ਜਾਟ ਸਾਰੇ ਰਲ ਕੇ ਉਹ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਸੀਗੇ। ਲੇਕਿਨ ਜਿਹੜੇ ਪੰਜਾਬ ਦੇ ਵਿੱਚ ਸਿਚੁਏਸ਼ਨ ਹੈਗੀ ਹੈ ਉਹ ਇਹ ਡਿਫਰੈਂਟ ਸਿਚੁਏਸ਼ਨ ਹੈ, ਕਿਉਂਕਿ ਪੰਜਾਬ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਦੇ ਇਸ਼ਾਰਿਆਂ ਤੇ ਪੁਲਿਸ ਨੱਚਦੀ ਹੈ। ਪੁਲਿਸ ਵਾਲਿਆਂ ਤੋਂ ਉਹ ਜਿਹੜਾ ਹੈਗਾ ਆਪਣਾ ਰਿਪਰੈਸਿਵ ਹੈਂਡ ਦੇ ਨਾਲ ਆਪਣੀ ਕੁਰਸੀਆਂ ਕਾਇਮ ਕਰਨ ਲਈ ਉਹਨਾਂ ਨੂੰ ਯੂਜ਼ ਕਰਦੇ ਨੇ। ਇਸ ਕਰਕੇ ਜਿਹੜਾ ਉਹਨਾਂ ਨੇ ਜਿਹੜਾ ਪੰਜਾਬ ਦਾ ਸੀਨ ਹੈ ਉਹ ਟੋਟਲ ਡਿਫਰੈਂਟ ਹੈਗਾ। ਐਂਡ ਉਸ ਸੀਨ ਦੇ ਵਿੱਚ ਜਿਹੜੇ ਰੋਂਗ ਐਕਸ਼ਨ ਹੋਏ ਨੇ, ਭਾਵੇਂ ਬਹਿਬਲ ਕਲਾਂ ਦਾ ਹੋਇਆ, ਭਾਵੇਂ ਉਸ ਤੋਂ ਪਹਿਲੇ ਗੁਰਦਾਸਪੁਰ ਫਾਇਰਿੰਗ ਹੋਈ ਸੀ, ਤਾਂ ਉਸ ਸਾਰੇ ਜਿਹੜੇ ਐਕਸ਼ਨ ਹੈਗੇ ਨੇ ਉਹਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਕਰ ਸਕਦੇ। ਲੇਕਿਨ ਇਹ ਡੈਫੀਨੇਟ ਹੈਗਾ ਕਿ ਜਿਹੜੀ ਸਟੇਟ ਹੈਗੀ ਹੈ ਉਹ ਲੋਕਾਂ ਨੂੰ ਯੂਜ਼ ਕਰਦੀ ਹੈ, ਤੇ ਹਰਿਆਣੇ 'ਚ ਉਹ ਯੂਜ਼ ਨਹੀਂ ਕਰ ਸਕੀ ਕਿਉਂਕਿ ਉਹਨਾਂ ਦਾ ਡੀਪ ਇਨਰੋਡਸ ਹਾਲੇ ਨਹੀਂ ਬਣੇ। ਜਿਹੜੀ ਜਾਟ ਮੈਂਟੈਲਿਟੀ ਹੈ ਉਹ ਜਾਟ ਮੈਂਟੈਲਿਟੀ ਜ਼ਿਆਦਾ ਹਾਵੀ ਰਹੀ, ਸਰਕਾਰ ਦੇ ਉੱਤੇ ਹਾਵੀ ਹੋ ਕੇ ਗੱਲ ਰਹੀ। ਜੀ ਓਕੇ, ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਇਹ ਮੁੱਦਿਆਂ ਦੇ ਉੱਪਰ ਤਾਂ ਆਪਣੇ ਵਿਚਾਰ ਦੋਨੇ ਬਸ ਦੱਸੇ ਕਿ ਹਰਿਆਣਾ ਦੇ ਵਿੱਚ ਕੀ ਵਾਪਰਿਆ, ਕਿਸ ਤਰ੍ਹਾਂ ਹੋਇਆ, ਐਂਡ ਆਲਸੋ JNU ਬਾਰੇ ਵਿੱਚ ਗੱਲਬਾਤ ਕੀਤੀ। ਅਸੀਂ ਬਹਿਬਲ ਕਲਾਂ ਨੂੰ ਵੀ ਟੱਚ ਕੀਤਾ, ਪਰ ਉਸ ਦੇ ਉੱਪਰ ਥੋੜਾ ਮੈਂ ਕਿਉਂਕਿ ਸਾਡੇ 1-2 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਬਹਿਬਲ ਕਲਾਂ ਦੇ ਵਿੱਚ ਜਿਹੜੀ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ, ਕਾਫੀ ਸਾਰੇ ਐਡਵੋਕੇਟਸ ਵੱਲੋਂ ਜਿਹੜਾ ਜਸਟਿਸ ਕਾਚੂ ਬਣਾਇਆ ਗਿਆ ਸੀ, ਕਮਿਸ਼ਨ ਬਣਾਇਆ ਗਿਆ ਸੀਗਾ, ਜਿਹਦੀ ਸੁਣਵਾਈ ਕੀਤੀ ਗਈ ਸੀ ਜਨਵਰੀ 30, 31 ਐਂਡ ਫੈਬਰਰੀ 1 ਨੂੰ। ਆਈ ਨੋ ਕਿ ਤੁਸੀਂ ਉੱਥੇ ਪਹੁੰਚੇ ਨਹੀਂ ਸੀਗੇ, ਪਰ ਜਿਸ ਤਰ੍ਹਾਂ ਸ਼ਸ਼ੀਕਾਂਤ ਜੀ ਉੱਥੇ ਸੀਗੇ ਤੇ ਜਸਟਿਸ ਕਾਚੂ ਉੱਥੇ ਪਹੁੰਚੇ ਹੋਏ ਸੀਗੇ, ਓਵਰਆਲ ਇਸ ਕਮਿਸ਼ਨ ਦਾ ਹੁਣ ਅੱਗੇ ਕੀ ਹੈ? ਕਿਉਂਕਿ ਕਿਸ ਤਰ੍ਹਾਂ ਜਿਹੜੀ ਰਿਪੋਰਟ ਹੈ ਕਦੋਂ ਸਾਹਮਣੇ ਆਏਗੀ? ਕਿਉਂਕਿ ਇਸ ਵਾਰ ਮੈਂ ਸ਼ਸ਼ੀਕਾਂਤ ਜੀ ਨੇ ਵੀ ਗੱਲਬਾਤ ਕੀਤੀ ਸੀਗੀ, ਪਰ ਕੁਝ ਸਾਹਮਣੇ ਜਿਹਾ ਨਹੀਂ ਆ ਰਿਹਾ। ਇਹ ਕਦੋਂ ਰਿਪੋਰਟ ਸਾਹਮਣੇ ਆਏਗੀ? ਸਾਡੀ ਜਨਤਕ ਕਦੋਂ ਹੋਏਗੀ ਇਹ ਰਿਪੋਰਟ? ਇਸ ਤਰ੍ਹਾਂ ਜੀ ਕਿ ਕਾਟਜੂ ਕਮਿਸ਼ਨ ਨੂੰ 3 ਜਥੇਬੰਦੀਆਂ ਨੇ ਬਣਾਇਆ ਸੀ। ਓਕੇ, ਸਿਕਸ ਫॉर ਹਿਊਮਨ ਰਾਈਟਸ ਨੇ ਜਿਹੜਾ ਹਰਪਾਲ ਸਿੰਘ ਚੀਮਾ ਹੋਰਾਂ ਦੀ ਜਥੇਬੰਦੀ ਹੈ। ਹਾਂਜੀ। ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਜਿਹੜੀ ਕਿ ਸਾਡੀ ਜਥੇਬੰਦੀ ਹੈ, ਤੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਬੈਂਕ ਦੀ ਜਿਹੜੀ ਜਥੇਬੰਦੀ ਹੈ। ਜੀ ਬਿਲਕੁਲ। ਸੋ ਇਹਨਾਂ ਤਿੰਨੋਂ ਜਥੇਬੰਦੀਆਂ ਨੇ ਰਲ ਕੇ ਬਣਾਇਆ ਸੀਗਾ ਜੀ, ਤੇ ਜਿਹੜੀ ਉਹ ਰਿਪੋਰਟ ਹੈ ਹਾਂਜੀ ਉਹ ਫਾਈਨਲ ਰਿਪੋਰਟ ਡਰਾਫਟ ਤਿਆਰ ਹੋ ਗਿਆ। ਓਕੇ, ਵੀ ਹੈਵ ਆਲ ਗੋਨ ਥਰੂ ਦਾ ਡਰਾਫਟ। ਓਕੇ, ਐਂਡ ਵੀ ਆਰ ਪਲੈਨਿੰਗ ਕਿ ਜਿਹੜੇ ਹੈਗਾ ਨੈਕਸਟ ਵੀਕ ਉਹਨੂੰ ਰਿਲੀਜ਼ ਕੀਤਾ ਜਾਏਗਾ। ਓਕੇ, ਵੈਲ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਹਨਾਂ ਮੁੱਦਿਆਂ ਦੇ ਉੱਪਰ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਅਸੀਂ ਇਸ ਰਿਪੋਰਟ ਦੀ ਵੀ ਵੇਟ ਕਰ ਰਹੇ ਤਾਂ ਕਿ ਅਸੀਂ ਆਪਣੀ TV 84 ਦੇ ਦਰਸ਼ਕਾਂ ਨਾਲ ਵੀ ਇਸ ਨੂੰ ਸਾਂਝਾ ਕਰ ਸਕੀਏ। ਸੋ ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਸਾਡੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।